अस्सलाम वालेकुम। अज असीं शाहमुखी का 6वां सबक शुरू कर रहे हैं। उम्मीद आ तुहाडे वास्ते जिहड़े पहले पढ़ाए गए लैसन वो मुफीद साबित होए होणगे। अज पहला अखर जिहड़ा है सबक दे विच नून आ। यह अखर अद्धा लकीर दे उत्ते अद्धा लकीर दे थल्ले लिखिया जांदा और इहदे दरम्यान दे विच एक नुक्ता दिता जांदा। इस तो अगला अखर है वाह। ये लकीर दे उत्ते लिखिया जांदा। इस तो अगला अखर हे है। ये भी लकीर दे उत्ते लिखिया जांदा। अगला अखर है हमजा। इस तो अगला अखर है ये। इनू असल ते जाए मरूफ कहते हैं। इनू उर्फे आम जिन्हों कहते हैं छोटी जे या निक्की जे। इस तो अगला अखर भी ये आ। इनू कहते हैं याए मरूफ। अदबी जबान दे विच आम तौर ते इनू बड़ी ये कहते हैं। दोबारा मैं अखर फिर बोलदा। पहला अखर है नून, दूसरा अखर है वाह, तीसरा हे, चौथा हमजा, पांचवा छोटी जे और छेवां अखर जिहड़ा है बड़ी जे है। हुण इन्हां दे मैं मुतबादल अखर लिखदा साउंड समझने वास्ते। नून जिहड़ा है नन्ने दी साउंड आ। वाह जिहड़ा है बाबा दी साउंड आ। हे हाहा दी साउंड आ। हमजा जिहड़ा ऊड़ा ऐड़ा ते ईड़ी तिन्हां दी आवाज दिंदा। दोने जे जिहड़े है ये जइया दी आवाज दिंदे आ। हुण पहला अखर जिहड़ा नून आ इस तो आवाज जिहड़े बनदे आ नून दे नाल नाशपाती, नलका, नाली, नाल डंगरां नूं नमक वगैरह देने वास्ते या काढ़ा देने वास्ते इस्तेमाल की जाती है। साडे पंजाबी दे विच आम लफ्ज़ नाल इस्तेमाल हुंदा। वाह तो हरफ बनदा वरका, वंडा। इस तो अगे हे आ। हे तो हाथी, हथ। हमजा जिहड़ा ये लफ्ज़ां दे उत्ते लगाया जांदा। ये किसी हरफ के शुरू दे विच नहीं आंदा। इहदी आवाज़ अमूमन जिहड़ा पहला अखर अलिफ दस्सिया सी उहदे वर्गी हुंदी है। ये दोनों ही छोटी और बड़ी जे इन्हां दा इस्तेमाल मुख्तलिफ हुंदा, लेकिन इन्हां दे आवाज़ जिहड़ी आ चाहे एस जे तो हरफ बनते आ या उस जे तो हरफ बनते आ, इन्हां दी यया दी आवाज़ दोनों दी ये तो
ਜੱਕਾ ਬਣਦਾ, ਯਮਨ ਬਣਦਾ, ਇੱਕ ਮੁਲਕ ਦਾ ਨਾਂ ਆ, ਯੁਗੰਡਾ, ਯੂਨਾਨ। ਬੱਚਿਆਂ ਦੇ ਨਾਂ ਵੀ ਬਣਦੇ ਆ, ਯੂਨਸ, ਯੂਸਫ। ਇਸ ਤੋਂ ਅੱਗੇ ਜਿਹੜੇ ਅਸੀਂ ਤੁਹਾਨੂੰ ਅੱਖਰ ਦੱਸਣ ਵਾਸਤੇ ਜਾ ਰਹੇ ਹਾਂ, ਉਹ ਜਿਹੜੇ ਅਲਫ ਤੋਂ ਲੈ ਕੇ ਯਾਏ ਮਜਹੂਲ ਤੱਕ ਜਿੰਨੇ ਲਫ਼ਜ਼ ਅਸੀਂ ਸਿੱਖੇ ਆ, ਹਰਫ ਸਿੱਖੇ ਆ, ਉਹਨਾਂ ਦੇ ਹਰਫਾਂ ਦੇ ਨਾਲ ਹੀ ਕੁਝ ਇਜ਼ਾਫਾ ਕਰਕੇ ਬਣਾਏ ਜਾਂਦੇ ਆ। ਔਰ ਜਿਹੜਾ ਇਜ਼ਾਫਾ ਕੀਤਾ ਜਾਂਦਾ ਉਹ ਇੱਕ ਹੇ ਲਾਈ ਜਾਂਦੀ ਹੈ, ਉਹਨੂੰ ਦੋ ਚਸ਼ਮੀ ਹੇ ਕਹਿੰਦੇ ਆ। ਚਸ਼ਮ ਫਾਰਸੀ ਦੇ ਵਿੱਚ ਅੱਖ ਨੂੰ ਕਹਿੰਦੇ ਆ। ਉਹ ਹੇ ਦੀ ਤੁਸੀਂ ਸ਼ਕਲ ਦੇਖੋਗੇ, ਜਿਸ ਤਰ੍ਹਾਂ ਅੱਖਾਂ ਦੀ ਸ਼ਕਲ ਹੁੰਦੀ ਆ, ਉਸ ਤਰ੍ਹਾਂ ਉਹ ਹੇ ਨਾਲ ਲਾਈ ਜਾਂਦੀ ਆ ਹਰਫ ਦੇ, ਤੇ ਫਿਰ ਉਹ ਦੋ ਚਸ਼ਮੀ ਹਰੂਫ ਬਣਦਾ। ਉਹਨਾਂ ਨੂੰ ਹਿੰਦੀ ਹਰੂਫ ਵੀ ਕਹਿੰਦੇ ਆ। ਪਹਿਲਾ ਹਰਫ ਹੈ ਬੇ। ਇਹਦੇ ਥੱਲੇ ਇੱਕ ਨੁਕਤਾ ਦਿੱਤਾ ਜਾਂਦਾ। ਦੂਸਰਾ ਅੱਖਰ ਹੈ ਫੇ। ਤੀਸਰਾ ਹੈ ਥੇ। ਜੇ ਛੇ ਅੱਖਰ ਤੁਸੀਂ ਪਹਿਲੇ ਸਿੱਖ ਚੁੱਕੇ ਹੋ। ਦਾਲ, ਉਹਦੇ ਨਾਲ ਦੋ ਚਸ਼ਮੀ ਹੇ ਪਾਈ ਜਾਂਦੀ ਆ। ਇਹਦਾ ਤਲਫਜ਼ ਬਣੇਗਾ ਦੇ। ਡੇ। ਡਾਲ ਦੇ ਨਾਲ ਦੋ ਚਸ਼ਮੀ ਹੇ ਪਾਈਏ ਤੇ ਡੇ ਬਣਦਾ। ਰੇ ਦੇ ਨਾਲ ਦੋ ਚਸ਼ਮੀ ਹੇ ਪਾਈਏ ਤੇ ਰੇ। ਕਾਫ ਦੇ ਨਾਲ ਦੋ ਚਸ਼ਮੀ ਹੇ ਪਾਈਏ ਤੇ ਖੇ। ਲਾਮ ਦੇ ਨਾਲ ਦੋ ਚਸ਼ਮੀ, ਗਾਫ ਦੇ ਨਾਲ ਦੋ ਚਸ਼ਮੀ ਹੇ ਪਾਈਏ ਤੇ ਗੇ। ਲਾਮ ਦੇ ਨਾਲ ਦੋ ਚਸ਼ਮੀ ਹੇ ਪਾਈਏ ਤੇ ਲੇ। ਮੀਮ ਦੇ ਨਾਲ ਦੋ ਚਸ਼ਮੀ ਹੇ ਪਾਈਏ ਤੇ ਮੇ। ਨੂਨ ਦੇ ਨਾਲ ਦੋ ਚਸ਼ਮੀ ਹੇ ਪਾਈਏ ਤੇ ਨੇ। ਜਿਹੜੇ ਅੱਖਰ ਲਿਖੇ ਆ ਇਹਨਾਂ ਨੂੰ ਦੁਬਾਰਾ ਜ਼ਰਾ ਗੌਰ ਨਾਲ ਦੇਖੋ। ਬੇ, ਫੇ, ਥੇ, ਠੇ, ਜੇ, ਛੇ। ਦੇ, ਡੇ, ਰੇ, ੜੇ, ਖੇ, ਗੇ, ਲੇ, ਮੇ, ਨੇ। ਹੁਣ ਇਹਨਾਂ ਦਾ ਮੁਤਬਾਦਲ ਅੱਖਰ ਜਿਹੜਾ ਮੈਂ ਗੁਰਮੁਖੀ ਵਿੱਚ ਲਿਖਾਂਗਾ ਤਾਂ ਕਿ ਤੁਹਾਨੂੰ ਇਹਨਾਂ ਦਾ ਤਲਫਜ਼ ਜਿਹੜਾ ਆ ਪਤਾ ਚੱਲ ਸਕੇ। ਬੇ ਭੱਬੇ ਦੀ ਆਵਾਜ਼ ਦਿੰਦਾ। ਫੇ ਫੱਫੇ ਦੀ ਆਵਾਜ਼ ਦਿੰਦਾ। ਥੇ ਥੱਥੇ ਦੀ ਆਵਾਜ਼ ਦਿੰਦਾ। ਠੇ ਠੱਠੇ ਦੀ ਆਵਾਜ਼ ਦਿੰਦਾ। ਜੇ ਝੱਜੇ ਦੀ ਆਵਾਜ਼ ਦਿੰਦਾ। ਛੇ ਛੱਛੇ ਦੀ ਆਵਾਜ਼ ਦਿੰਦਾ। ਦੇ ਧੱਦੇ ਦੀ ਆਵਾਜ਼ ਦਿੰਦਾ। ਡੇ ਢੱਡੇ ਦੀ ਆਵਾਜ਼ ਦਿੰਦਾ। ਰੇ ਇਹਦੀ ਗੁਰਮੁਖੀ ਦੇ ਵਿੱਚ ਇੱਕ ਲਫ਼ਜ਼ ਦੀ ਹਰਫ ਦੀ ਆਵਾਜ਼ ਨਹੀਂ ਹੈਗੀ। ਆਰ ਦੇ ਨਾਲ ਐਚ ਦੀ ਐਚ ਮਿਲਾਇਆ ਜਾਏ ਨਾ, ਆਰ ਦੇ ਨਾਲ ਐਚ, ਜਾਂ ਰਾਰਾ ਦੇ ਨਾਲ ਹਾਹਾ ਮਿਲਾਇਆ ਜਾਏ ਤੇ ਫਿਰ ਇਹਦੀ ਆਵਾਜ਼ ਆਉਂਦੀ ਹੈ। ਇਸੇ ਤਰ੍ਹਾਂ ੜੇ ਜਿਹੜਾ ਰਾੜਾ ਦੇ ਨਾਲ ਹਾਹਾ ਮਿਲਾਇਆ ਜਾਏ ਤੇ ਫਿਰ ਇਹਦੀ ਆਵਾਜ਼ ਆਉਂਦੀ ਆ। ਅੱਗੇ ਖੇ ਆ, ਇਹਦੀ ਖੱਖੇ ਦੀ ਆਵਾਜ਼ ਆ। ਗੇ ਆ, ਇਹਦੀ ਘੱਗੇ ਦੀ ਆਵਾਜ਼ ਆ। ਲੇ ਆ, ਇਹਦੀ ਲੱਲੇ ਦੇ ਨਾਲ ਹਾਹਾ ਮਿਲਾਇਆ ਜਾਏ ਤੇ ਫਿਰ ਆਵਾਜ਼ ਪੂਰੀ ਹੁੰਦੀ ਹੈ। ਮੇ ਆ, ਮੰਮੇ ਦੇ ਨਾਲ ਹਾਹਾ ਮਿਲਾਇਆ ਜਾਏ ਤੇ ਫਿਰ ਮੇ ਦੀ ਆਵਾਜ਼ ਪੂਰੀ ਹੁੰਦੀ ਹੈ। ਇਸੇ ਤਰ੍ਹਾਂ ਨੇ ਦੀ ਆਵਾਜ਼ ਜਿਹੜੀ ਆ, ਨੰਨੇ ਦੇ ਨਾਲ ਹਾਹਾ ਮਿਲਾਇਆ ਜਾਏ ਤੇ ਫਿਰ ਨੇ ਦੀ ਆਵਾਜ਼ ਪੂਰੀ ਹੁੰਦੀ ਹੈ। ਹੁਣ ਇਹਨਾਂ ਤੋਂ ਜਿਹੜੇ ਲਫ਼ਜ਼ ਬਣਦੇ ਆ, ਬੇ ਇਹਦੇ ਨਾਲ ਲਫ਼ਜ਼ ਆ ਭੇਡ, ਭਾਂਡਾ, ਭੰਡ। ਫੇ ਜਿਹੜਾ ਇਹਦੇ ਨਾਲ ਫੁੱਫੜ, ਫਾਲਾ, ਫੱਕ। ਥੇ ਦੇ ਨਾਲ ਥਾਲੀ, ਥਾਲ।
ਥੱਥਾ, ਠੇਲਾ, ਠੇਡਾ, ਠੱਗ, ਜੇ, ਇਹਨਾਂ ਝੰਡਾ, ਝੋਲਾ, ਝੁੱਲ, ਛੇ, ਇਹਨਾਂ ਲਫ਼ਜ਼ ਛਕੜਾ, ਛੋਟਾ, ਛੱਜ, ਛਾਨਣੀ, ਦੇ, ਇਹਦੇ ਨਾਲ ਧਰਤੀ, ਧੋਤੀ, ਧਮਾਲ, ਧੁੰਮ, ਡੇ, ਇਹਦੇ ਨਾਲ ਢੋਲ, ਢੰਗ, ਢੱਗਾ, ਰੇ ਦੇ ਨਾਲ ਜਦੋਂ ਹੇ ਲਿਖੀਏ ਇਹ ਆਮ ਤੌਰ ਤੇ ਕਿਸੇ ਹਰਫ ਦੇ ਸ਼ੁਰੂ 'ਚ ਨਹੀਂ ਆਉਂਦੀ, ਇਹ ਦਰਮਿਆਨ 'ਚ ਆਉਂਦੀ ਆ। ਇਹਨਾਂ ਸਰਾਣਾ ਬਣਦਾ, ਸਰਾਲ ਬਣਦਾ, ਸਰਿਆਲਾ ਬਣਦਾ, ੜੇ, ਇਹਨਾਂ ਡੇਢ, ਦਾੜ, ਕੋੜ, ਰੇੜਾ ਵੀ ਬਣਦਾ ਇਹਦੇ ਨਾਲ, ਲੇਕਿਨ ਆਖਰ ਤੇ ਜਾ ਕੇ ਲੱਗਦਾ, ਸ਼ੁਰੂ 'ਚ ਨਹੀਂ ਲੱਗਦਾ। ਇਹ ਨਾਲ ਖਜੂਰ, ਖੋਤਾ, ਖੁਰ, ਖਾਲਾ, ਅਗੇ, ਗੇ, ਇਹਦੇ ਨਾਲ ਘਰ, ਕੜਾ, ਕੜੌਂਜੀ, ਕੜੇਸਣੀ, ਲੈ ਜਿਹੜਾ ਇਸ ਤਰ੍ਹਾਂ ਇਹ ਵੀ ਲਫ਼ਜ਼ ਸ਼ੁਰੂ 'ਚ ਨਹੀਂ ਲੱਗਦਾ, ਦਰਮਿਆਨ ਦੇ ਵਿੱਚ ਆ ਜਾਂਦਾ, ਜਿਸ ਤਰ੍ਹਾਂ ਚੁੱਲ੍ਹਾ ਆ, ਕੋਲੂ ਆ। ਮੇ ਜਿਹੜਾ ਇਹ ਵੀ ਸ਼ੁਰੂ 'ਚ ਵੀ ਆ ਜਾਂਦਾ, ਬਾਅਦ ਔਕਾਤ ਇਹ ਦਰਮਿਆਨ 'ਚ ਆਉਂਦਾ, ਜਿਸ ਤਰ੍ਹਾਂ ਘੁਮਾਰ, ਬਾਅਦ ਲੋਕਾਂ ਦਾ ਨਾਮ ਹੁੰਦਾ ਮੰਨਾ, ਮਾਨਾ, ਘੁਮਾਰੀ, ਨਾਮਾ। ਮੁੰਨਾ ਲਫ਼ਜ਼ ਲਿਖੀਏ ਤੇ ਉਹਦੇ ਵੀ ਅਖੀਰ ਤੇ ਆ ਜਾਂਦਾ ਨੂਨ ਏਕੀ ਬਾਨੀ ਨੇ। ਅੱਜ ਦਾ ਸਬਕ ਮੁਕੰਮਲ ਹੋਇਆ। ਇਹਦਾ ਸਬਕ ਵਾਸਤੇ ਫਿਰ ਕਿਸੇ ਦਿਨ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਸਿਆਸਤਾਂ ਨੂੰ ਬੰਦ ਕਰ ਦੋ, ਗੱਲੀਆਂ ਸਿਆਸਤਾਂ ਨੂੰ ਬੰਦ ਕਰ ਦੋ, ਬੰਦ ਕਰ ਦੋ, ਬੰਦ ਕਰ ਦੋ। ਸਟੇਟਸਾਂ ਤੇ ਕਰੋ ਨਾ ਚੜਾਈ ਇਹਨਾਂ ਦੀ, ਇਹ ਤਾਂ ਮੇਰੇ ਸਾਲੇ ਤੱਫਿਆਂ ਦੇ ਯਾਰ ਨੇ। 16.5 ਪੜ੍ਹਿਆਂ ਨੂੰ ਜੋਬ ਮਿਲੇ ਨਾ, ਇਹਨਾਂ ਦੇ ਵਿਦੇਸ਼ਾਂ ਵਿੱਚ ਕਾਰੋਬਾਰ ਨੇ।